ਲਓ ਅਮਰਜੀਤ ਸਿੰਘ ਜੀ, ਇਹ ਹਨ ਉਹ ਸਿੱਕੇ ਜਿਨ੍ਹਾਂ ਦਾ ਤੁਸੀਂ ਮੇਰੇ ਤੋਂ ਪੁੱਛ ਰਹੇ ਸੀ। ਹਾਂਜੀ ਤੇ ਮੈਂ ਫਿਰ ਇਸ ਨੂੰ ਅਰੇਂਜ ਕਰਵਾਇਆ। ਹਾਂਜੀ। ਔਰ ਜਦੋਂ ਮੈਂ ਇਸ ਨੂੰ ਦੇਖਿਆ, ਇਸ ਦੇ ਬਾਰੇ ਮੈਂ ਜਾਣਿਆ, ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਅਸੀਂ ਲੋਕਾਂ ਨੂੰ ਵੀ ਦਿਖਾ ਦਈਏ। ਸਭ ਤੋਂ ਪਹਿਲੇ ਮੈਂ ਦੱਸਦਾ ਜਾਵਾਂ ਜੀ, ਬਾਬਾ ਜੀ ਦੇ 555ਵੇਂ ਗੁਰਪੁਰਬ ਦੇ ਮੁਨਾਸਬਤ ਦੇ ਨਾਲ, ਉਸ ਦੀ ਐਸੋਸੀਏਸ਼ਨ ਦੇ ਨਾਲ ਪਾਕਿਸਤਾਨੀ ਸਰਕਾਰ ਨੇ ਇੱਕ ਸਿੱਕਾ ਜਾਰੀ ਕੀਤਾ ਹੈ, ਜਿੱਦਾਂ ਤੁਸੀਂ ਪੜ੍ਹ ਹੀ ਚੁੱਕੇ ਹੋਵੋਗੇ। ਮੈਂ ਨੇੜੇ ਹੋ ਕੇ ਦਿਖਾਉਂਦਾ ਹਾਂ। ਇਹ ਉਹਦਾ ਇੱਕ ਪੈਕ ਬਣਾਇਆ ਗਿਆ ਹੈ ਬੜੇ ਖੂਬਸੂਰਤ ਢੰਗ ਦੇ ਨਾਲ ਨਾ, ਔਰ ਇਹਦਾ ਬੜਾ ਖੂਬਸੂਰਤ ਕਲਰ ਹੈ। ਇਸ ਨੂੰ ਅਸੀਂ ਦੇਖਦੇ ਹਾਂ ਕਿ ਇਹਦੇ ਅੰਦਰ ਕਿੰਜ ਦੀ ਪੈਕਿੰਗ ਕੀਤੀ ਗਈ ਹੈ। ਇਹ ਤੁਸੀਂ ਲਿਆਓ। ਇਹ 555ਵੇਂ ਗੁਰਪੁਰਬ ਤੇ ਬਾਬਾ ਜੀ ਤੇ ਪਾਕਿਸਤਾਨੀ ਸਰਕਾਰ ਨੇ ਇੱਕ ਖਾਸ ਸਿੱਕਾ ਜਾਰੀ ਕੀਤਾ ਹੈ। ਇਸ ਪੈਕ ਦੇ ਵਿੱਚ 2 ਸਿੱਕੇ ਹਨ ਔਰ ਦੇਖਣ ਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਦਾ ਹੈ। ਫਿਰ ਅਗਰ ਅਸੀਂ ਇਹ ਦੂਸਰਾ ਇਹਦਾ ਗਿਫਟ ਹੈਂਪਰ ਜਿਹੜਾ ਬਣਾਇਆ ਗਿਆ, ਗਿਫਟ ਬੈਗ ਜਿਹੜਾ ਬਣਾਇਆ ਗਿਆ ਹੈ, ਇਹਦੇ ਤੇ ਵੀ ਲਿਖਿਆ ਗਿਆ ਹੈ 555ਵੇਂ ਬਰਥਡੇ ਸੈਲੀਬ੍ਰੇਸ਼ਨ ਆਫ ਬਾਬਾ ਗੁਰੂ ਨਾਨਕ ਦੇਵ ਜੀ। ਸੋ ਇਹ ਪਾਕਿਸਤਾਨੀ ਸਰਕਾਰ ਵੱਲੋਂ ਇੱਕ ਬਹੁਤ ਹੀ ਜ਼ਿਆਦਾ ਪਿਆਰ, ਮੁਹੱਬਤ ਔਰ ਅਕੀਦਤ ਦੇ ਨਾਲ ਬਾਬਾ ਜੀ ਦੇ 555ਵੇਂ ਜਨਮ ਦਿਨ ਦੇ ਮੌਕੇ ਤੇ ਇਹ ਬਣਾਇਆ ਗਿਆ। ਸੋ ਇਸ ਦੀ ਡਿਮਾਂਡ ਇਸ ਵੇਲੇ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਵਿੱਚ ਜਿੱਥੇ ਬਾਬਾ ਨਾਨਕ ਸਰਕਾਰ ਦੇ ਚਾਹਣ ਵਾਲੇ ਹਨ, ਉਹ ਬਿਲਕੁਲ ਸਾਰੇ ਇਹ ਚਾਹ ਰਹੇ ਹਨ ਕਿ ਸਿੱਕਾ ਸਾਨੂੰ ਮਿਲ ਜਾਵੇ। ਲੇਕਿਨ ਮੈਂ ਅਮਰਜੀਤ ਵੱਲ ਹੋਣਾ ਜਾਣ ਤੋਂ ਪਹਿਲੇ ਮੈਂ ਦੱਸਦਾ ਜਾਵਾਂ ਕਿ ਇਸ ਵੇਲੇ ਇਹ ਸਿੱਕਾ ਮਾਰਕੀਟ ਦੇ ਵਿੱਚੋਂ, ਸਟੇਟ ਬੈਂਕ ਦੇ ਵਿੱਚੋਂ ਜਦੋਂ ਮੈਂ ਪਤਾ ਕੀਤਾ ਤੇ ਉੱਥੇ ਅਵੇਲੇਬਲ ਨਹੀਂ ਸੀ। ਕੁਝ ਸੰਗਤਾਂ ਆਈਆਂ ਅਮਰੀਕਾ ਤੋਂ, ਜਿਨ੍ਹਾਂ ਨੇ ਜਿੰਨਾ ਉੱਥੇ ਸਿੱਕਾ ਅਵੇਲੇਬਲ ਹੈ ਸੀ ਉਹ ਸਾਰਾ ਉਹ ਚੁੱਕ ਕੇ ਤੇ ਉਹ ਆਪਣੇ ਨਾਲ ਲੈ ਗਏ। ਬਾਕੀ ਇਸ ਵੇਲੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਇਹ ਸਿੱਕਾ ਅਵੇਲੇਬਲ ਹੈ, ਲੇਕਿਨ ਉਹ ਬੜੀ ਹੀ ਮਿਨੀਮਮ ਕੁਆਂਟੀਟੀ ਦੇ ਵਿੱਚ ਅਵੇਲੇਬਲ ਹੈ। ਲੋਕ ਕੀ ਕਰ ਰਹੇ ਹਨ, ਜਿਹੜੀ ਇੱਕ ਬੜੇ ਦੁੱਖ ਦੀ ਕੈਫੀਅਤ ਹੈ, ਲੋਕ ਇਹ ਕਰਦੇ ਆ ਕਿ ਇਹ ਤੇ ਅਕੀਦਤ ਦੀ ਗੱਲ ਹੈ, ਇਹ ਤਾਂ ਮੁਹੱਬਤ ਦੀ ਗੱਲ ਹੈ, ਇਹ ਇਤਰਾਮ ਦੀ ਗੱਲ ਹੈ, ਲੇਕਿਨ ਲੋਕਾਂ ਨੇ ਨਾ ਇਹਨਾਂ ਮੁਕੱਦਸ ਚੀਜ਼ਾਂ ਦੇ ਨਾਲ ਵੀ ਆਪਣਾ ਬਿਜ਼ਨਸ ਔਰ ਆਪਣਾ ਲਾਲਚ ਔਰ ਗਰੀਡ ਉਹ ਜੋੜ ਲਿਆ ਹੈ। ਲੋਕ ਇਹਨੂੰ ਸਾਰੇ ਨੂੰ ਚੁੱਕ ਲੈਂਦੇ ਨੇ, ਉਸ ਤੋਂ ਬਾਅਦ 10-10 ਗੁਣਾ ਇਸ ਨੂੰ ਮਹਿੰਗੀ ਕਾਸਟ ਤੇ ਵੇਚ ਰਿਹਾ। ਇਸ ਵੇਲੇ ਅਗਰ ਅਸੀਂ ਇਹਨਾਂ ਦੀ ਗੱਲ ਕਰੀਏ ਤੇ ਇਹ ਪੈਕ ਜਿਹੜਾ ਹੈ, ਇਹ ਪਾਕਿਸਤਾਨੀ ਸਰਕਾਰ ਨੇ ਬੜੀ ਮੁਹੱਬਤ ਦੇ ਨਾਲ 1000 ਰੁਪਏ ਦੇ ਵਿੱਚ ਇਹ ਇੰਟਰੋਡਿਊਸ ਕਰਵਾਇਆ ਇਹ ਸਾਰਾ ਕੁਝ। ਲੇਕਿਨ ਇਹ ਜਿੱਥੇ ਤੱਕ ਸਾਨੂੰ ਇਸ ਦਾ ਪਤਾ ਚੱਲਾ ਹੈ, ਲੋਕ ਇਸ ਨੂੰ ਪਰਚੇਜ਼ ਕਰਕੇ 10-10 ਹਜ਼ਾਰ ਤੱਕ ਇਸ ਨੂੰ ਸੇਲ ਕਰ ਰਹੇ ਹਨ। ਤੇ ਖੁਦਾਰਾ ਇਹ ਕੰਮ ਨਾ ਕਰੋ। ਜਿੱਥੇ ਅਕੀਦਤ ਹੋਵੇ, ਜਿੱਥੇ ਇਤਰਾਮ ਹੋਵੇ, ਜਿੱਥੇ ਮੁਹੱਬਤ ਹੋਵੇ, ਹਰ ਚੀਜ਼ ਦੇ ਨਾਲ ਲਾਲਚ ਨੂੰ ਨਾ ਜੋੜਿਆ ਕਰੋ। ਹੋਰ ਲਾਲਚ ਦੇ 99 ਚੀਜ਼ਾਂ ਹੋਣਗੀਆਂ, ਲੇਕਿਨ ਜਿਹੜੀ ਕੋਈ ਇੱਕ ਚੀਜ਼ ਹੈ ਉਹਨੂੰ ਪਿਓਰ ਰੱਖਿਆ ਕਰੋ, ਉਹਦੇ ਨਾਲ ਕੋਈ ਰੂਹ ਦਾ ਤਲਕ ਜਿਹੜਾ ਹੈ ਉਹ ਰਹਿਣ ਦਿੱਤਾ ਕਰੋ। ਸੋ ਅਮਰਜੀਤ ਸਿੰਘ ਗੁਰਾਂ ਨੇ ਮੈਨੂੰ ਕਿਹਾ ਤੇ ਮੈਂ ਇਹਨਾਂ ਨੂੰ ਗਿਫਟ ਦੇ ਤੌਰ ਤੇ ਇਹ ਮੈਂ 6 ਪੈਕ ਇਹਨਾਂ ਨੂੰ ਮੈਂ ਦੇ ਰਹੀ ਹਾਂ। ਅਮਰਜੀਤ ਸਿੰਘ ਜੀ, ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਤੇ ਕਿਵੇਂ ਤੁਸੀਂ ਇਹ ਮੈਨੂੰ ਕਿਹਾ? ਪਹਿਲਾਂ ਤੁਹਾਡਾ ਬੜਾ ਧੰਨਵਾਦ, ਤੁਸੀਂ ਇਹ ਕਿਰੇ ਦੇ ਰਹੇ ਹੋ ਹੈ। ਤੇ ਮੈਨੂੰ ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨ ਸਰਕਾਰ ਨੇ ਕੀਤਾ ਬੜਾ ਅੱਛਾ ਕੀਤਾ ਹੈ, ਸਾਡੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਹੈ। ठीक है, तो ये बनाया है, तोहफा बनाया है याद करने से 550 years थे, 555 years थे। ते मन मेरा बड़ा चुक्या नहीं गया, बड़ा भारा हो गया। क्यों अथरू, क्यों साडे इंडिया ऐदा नहीं करते ने कितने पाकिस्तान कर रहे हैं। क्यों कि 550 साल हुए सन, उदों भी पाकिस्तान ने बनाया सी। हाँ बनाया, पहले भी बनाया, हाँ 500 पहले भी बनाया सी, ਉਦੋਂ ਵੀ ਯਾਦ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੂੰ ਜੀ। ਤੇ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੀ ਇੰਡੀਅਨ ਗਵਰਨਮੈਂਟ ਹੈ ਨਾ, ਉਹ ਨਹੀਂ ਯਾਦ ਕਰਦੀ ਸਾਡੇ ਗੁਰੂ ਨਾਨਕ ਦੇਵ ਜੀ ਨੂੰ, ਤੇ ਉਹਨੂੰ ਰਿਸਪੈਕਟ ਨਹੀਂ ਕਰਦੀ ਮੈਨੂੰ ਲੱਗਦਾ ਹੈ ਨਾ। ਤੇ ਸਾਡੇ ਪਾਕਿਸਤਾਨ ਅਜੇ ਫੇਰ ਵੀ ਯਾਦ ਕਰਦੇ ਗੁਰੂ ਨਾਨਕ ਦੇਵ ਜੀ ਨੂੰ। ਸਵੇਰ ਨੂੰ ਅਸੀਂ ਫਿਰ ਕੇ ਆਏ ਨਨਕਾਣਾ ਸਾਹਿਬ, ਮੱਥਾ ਟੇਕ ਕੇ ਆਏ ਹਾਂ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਤੇ ਹੈ। ਤੇ ਦਿਲ ਬੜਾ ਖੁਸ਼ ਵੀ ਹੈ, ਭਾਰਾ ਵੀ ਹੈ। ਕਿਉਂ ਵੇਖੀਏ ਇੰਡੀਆ ਦਾ, ਮੈਨੂੰ ਲੱਗਦਾ ਕਿ ਇੰਡੀਆ ਸਾਡੀ ਗੁਰੂ ਨਾਨਕ ਦੇਵ ਜੀ ਇੱਜ਼ਤ ਨਹੀਂ ਕਰਦੇ ਨੇ। ਹਾਏ ਹਾਏ ਹਾਏ। ਤੇ ਇੱਥੇ ਫੇਰ ਵੀ ਪਾਕਿਸਤਾਨ ਮੈਂ ਵੇਖੀਦਾ, ਮੈਂ ਮੱਥਾ ਵੀ ਟੇਕ ਕੇ ਆਇਆ ਗੁਰਦੁਆਰੇ ਦੇ, ਸਾਰੇ ਜੀ ਕਰਦੇ ਨੇ। ਇਹ ਕਿਹੜੀ ਹੈਗੀ ਏ ਤੋਹਫਾ ਵੀ ਬਣਾਇਆ ਨੇ ਯਾਦ ਵਿੱਚ। ਤੇ ਤੁਹਾਡਾ ਬੜਾ ਧੰਨਵਾਦ, ਤੁਸੀਂ ਕਿਨੂੰ ਮੈਨੂੰ ਦਿੱਤਾ ਹੈ, ਤੇ ਮੈਂ ਸਾਰੀ ਉਮਰ ਸੇ ਰੱਖਾਂਗਾ ਯਾਦ, ਤੁਹਾਨੂੰ ਯਾਦ ਕਰਾਂਗਾ। ਤੁਹਾਡੀ ਮੁਹੱਬਤ ਮੇਰੇ ਧੰਨਵਾਦ ਕਿ ਤੁਹਾਨੂੰ ਇਹ ਚੰਗਾ ਲੱਗਿਆ।
ਤੁਹਾਡੇ ਦਿਲ ਨੂੰ ਲੱਗਿਆ, ਰੂਹ ਨੂੰ ਲੱਗਿਆ। ਇੱਕ ਖਾਸ ਜਿਹੜਾ ਜਿਸ ਤਰੀਕੇ ਨਾਲ ਮੈਂ ਪਹਿਲੇ ਗੱਲ ਕੀਤੀ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਵੀ ਆਪਣਾ ਲਾਲਚ ਜੋੜ ਲੈਂਦੇ ਨੇ, ਗਰੀਡ ਜੋੜ ਲੈਂਦੇ ਹਨ? ਉਹਨਾਂ ਲੋਕਾਂ ਨੂੰ ਕੋਈ ਸੁਨੇਹਾ ਦਿਓ ਕਿ ਰੱਬ ਦਾ ਨਾਂ ਜੇ ਇਹਨਾਂ ਚੀਜ਼ਾਂ ਤੋਂ ਤੁਸੀਂ ਬਾਜ਼ ਰਹਿ ਜਾਓ। ਇਹਨੂੰ ਐਦਾਂ ਨਹੀਂ ਕਰਨਾ ਚਾਹੀਦਾ। ਵੇਖੋ ਜੀ, ਸਾਰਿਆਂ ਨੂੰ ਕਿ ਸਾਰੇ ਕਿਹੜਾ ਦਿਲ ਕਰਦਾ ਲੈਣ ਦੀ ਇਹ ਚੀਜ਼ ਹੈ, ਚਾਹੀਦਾ ਉਹਨੂੰ ਲੈਣੀ ਚਾਹੀਦੀ ਹੈ। ਇੱਕ ਬੰਦੇ ਨੂੰ ਚਾਹੀਦਾ ਨਹੀਂ ਇਹ ਸਾਰੇ ਇਕੱਠੇ ਕਰਕੇ ਤੇ ਪਤਾ ਨਹੀਂ ਆਪਣਾ ਫਾਇਦਾ ਕੱਢਦੇ ਨੇ ਵਿੱਚੋਂ, ਪਤਾ ਨਹੀਂ ਕੀ ਕਿਉਂ ਕਰਦੇ ਨੇ। ਨਹੀਂ ਕਰਨਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੀ ਕੀ ਚੀਜ਼ ਹੈ ਨਾ, ਯਾਦ ਕਰਨ ਵਾਸਤੇ ਹੈ। ਸਾਰਿਆਂ ਨੂੰ ਵੰਡ ਦਵੋ, ਇੱਕ ਨੂੰ ਨਾ ਦਵੋ, ਵੰਡ ਦਵੋ, ਸਾਰੇ ਯਾਦ ਕਰਨ। ਗੁਰੂ ਨਾਨਕ ਦੇਵ ਜੀ ਦੇ ਯਾਦ ਵਿੱਚ ਪਾਕਿਸਤਾਨ ਗਵਰਨਮੈਂਟ ਨੇ ਬਣਾਈ ਹੈ ਚੀਜ਼ ਹੈ, ਅਪਰੀਸ਼ੀਏਸ਼ਨ ਕਰਨ ਵਾਸਤੇ। ਤੇ ਐਦਾ ਗਰੀਡ ਨਹੀਂ ਕਰਨੀ ਜੀ। ਗਰੀਡ ਹੈਗੀ ਹੈ ਨਾ, ਕੀ ਕਹਿੰਦੇ ਹੰਕਾਰ ਹੋ ਜਾਂਦਾ ਹੈ ਨਾ, ਜੀ ਜੀ, ਹੰਕਾਰ ਬੰਦੇ ਨੂੰ ਕਿਤੇ ਨਹੀਂ ਲੈ ਕੇ ਜਾਂਦਾ, ਡੋਬ ਦਿੰਦਾ ਬੰਦੇ ਨੂੰ। ਬਿਲਕੁਲ। ਇਹ ਉਹਨਾਂ ਗਿਫਟ ਹਰ ਬੰਦਾ ਲੈਣਾ ਚਾਹੇਗਾ ਜਿਹੜਾ ਜਿਨ੍ਹਾਂ ਦੀ ਜੁੜਤ ਬਾਬਾ ਨਾਨਕ ਸਰਕਾਰ ਦੇ ਨਾਲ ਹੈ। ਅਸੀਂ ਫਾਰ ਐਗਜ਼ਾਮਪਲ ਅਸੀਂ ਕਹਿੰਦੇ ਹਾਂ ਕਿ ਜੀ 1 ਮਿਲੀਅਨ ਸਿੱਕਾ ਜਿਹੜਾ ਹੈ ਨਾ ਉਹ ਪਾਕਿਸਤਾਨੀ ਸਰਕਾਰ ਨੇ ਜਾਰੀ ਕੀਤਾ ਹੈ। ਅਗਰ 1 ਮਿਲੀਅਨ ਸਿੱਕਾ ਉਹ 10 ਲੋਕ ਚੁੱਕ ਲੈਣਗੇ, ਉਹ ਆਪਣੀਆਂ ਆਪਣੀਆਂ ਥਾਵਾਂ ਤੇ ਉਹਦੇ ਨਾਲ ਕੁਝ ਹੋਰ ਲਾਲਚ ਜੋੜ ਲੈਣਗੇ ਜਾਂ ਆਪਣੀ ਚੁਦਰਾਹਟ ਜੋੜ ਲੈਣਗੇ ਕਿ ਮੇਰੇ ਕੋਲ ਜੀ ਲੱਖ ਸਿੱਕਾ ਪਿਆ ਹੈ ਜਾਂ ਮੇਰੇ ਕੋਲ 10,000 ਸਿੱਕਾ ਪਿਆ ਹੈ, ਮੈਂ ਸਾਰਿਆਂ ਨੂੰ ਵੰਡ ਰਿਹਾ ਹਾਂ, ਤੇ ਇਹ ਗੱਲ ਠੀਕ ਨਹੀਂ ਹੈ। ਉਹ ਜਿਹੜਾ 1 ਮਿਲੀਅਨ ਲੋਕ ਜਿਹੜਾ 1 ਮਿਲੀਅਨ ਸਿੱਕਾ ਬਣਾ ਹੈ, ਉਹ ਕਿਆ ਹੀ ਚੰਗਾ ਹੋਵੇ ਕਿ 1 ਮਿਲੀਅਨ ਲੋਕਾਂ ਤੱਕ ਉਹ ਚੀਜ਼ ਅੱਪੜ ਜਾਵੇ ਔਰ ਉਹਦੇ ਨਾਲ ਜਿਹੜੀ ਅਕੀਦਤ ਔਰ ਇਤਰਾਮ ਔਰ ਜਿਹੜਾ ਬਾਬਾ ਨਾਨਕ ਸਰਕਾਰ ਦਾ ਉਹਦੇ ਨਾਲ ਨਾਂ ਜੁੜਿਆ ਹੋਇਆ ਹੈ ਉਹ ਹਰ ਬੰਦੇ ਦੇ ਕੋਲ ਅੱਪੜ ਜਾਵੇ, ਬਜਾਏ ਕਿ ਉਹ 2-4 ਲੋਕਾਂ ਕੋਲ 10-20 ਕੋਈ 200-400 ਲੋਕਾਂ ਤੱਕ ਹੋਵੇ। ਇਹ ਸਭ ਤੱਕ ਆਪਣੀ ਚਾਹੀਦੀ। ਔਰ ਮੈਨੂੰ ਦਿਲੀ ਤੌਰ ਤੇ ਬੜੀ ਖੁਸ਼ੀ ਹੈ ਪਾਕਿਸਤਾਨੀ ਸਰਕਾਰ ਨੂੰ ਇਸ ਤਰੀਕੇ ਦੇ ਹੋਰ ਇਨੀਸ਼ੀਏਟਿਵ ਲੈਣੇ ਚਾਹੀਦੇ ਹਨ ਚੰਗੇ ਜਿਹਦੇ ਨਾਲ ਨਾ ਕਿਉਂਕਿ ਬਾਬਾ ਨਾਨਕ ਸਰਕਾਰ ਕਿਸੇ ਹੋਰ ਦੇ ਨਹੀਂ ਹਨ, ਸਾਡੇ ਹਨ। ਉਹਨਾਂ ਦਾ ਤਾਲੁਕ ਪਾਕਿਸਤਾਨ ਧਰਤੀ ਤੋਂ ਹੈ। ਬੇਸ਼ੱਕ ਉਹਨਾਂ ਦੇ ਮੰਨਣ ਵਾਲੇ ਪੂਰੀ ਦੁਨੀਆ ਦੇ ਵਿੱਚ ਬੈਠੇ ਨੇ, ਲੇਕਿਨ ਸਾਨੂੰ ਇਹ ਮਾਣ ਔਰ ਫਖਰ ਹਾਸਲ ਹੈ ਕਿ ਉਹ ਜੰਮੇ ਜਾਏ ਇੱਥੇ ਔਰ ਉਹਨਾਂ ਦੀ ਜਿਤਨੀ ਫਿਲਾਸਫੀ ਹੈ, ਜਿਤਨੀ ਥਿਊਰੀਜ਼, ਜਿਤਨੀ ਆਈਡੀਆਲੋਜੀਜ਼ ਹਨ, ਉਹ ਸਾਰੀਆਂ ਇੰਪਲੀਮੈਂਟ ਇਸ ਖਿੱਤੇ ਦੇ ਵਿੱਚ ਹੋਈਆਂ, ਪੰਜਾਬ ਦੇ ਵਿੱਚ ਹੋਈਆਂ। ਇੱਥੋਂ ਰੋਸ਼ਨੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਅੱਗੇ ਉਹ ਫੈਲਦੀ ਹੈ। ਸੋ ਬਾਬਾ ਨਾਨਕ ਸਰਕਾਰ ਦੇ ਨਾਲ ਜਿਤਨੇ ਵੀ ਇੱਥੇ ਕੰਮ ਹੋ ਰਹੇ ਹਨ, ਹੋਰ ਬਾਕੀ ਜਿਤਨੇ ਇੱਥੇ ਸਾਡੇ ਸੂਫੀ ਸਾਹਿਬਾਨ ਹਨ, ਗੁਰੂ ਸਾਹਿਬਾਨ ਹਨ, ਜੋਗੀ ਸਾਹਿਬਾਨ ਹਨ, ਉਹਨਾਂ ਦੇ ਨਾਵਾਂ ਨੂੰ ਵੀ ਐਸੋਸੀਏਟ ਕਰਕੇ ਅੱਗੇ ਹੋਰ ਕੰਮ ਹੋਣੇ ਚਾਹੀਦੇ ਨੇ, ਕਿਉਂਕਿ ਇਹ ਕੰਮ ਹੋਣਗੇ ਤੇ ਇੱਥੇ ਇਨਸਾਨੀਅਤ ਦਾ ਮੈਸੇਜ ਜਿਹੜਾ ਹੈ ਉਹ ਵਧੇਗਾ, ਇੱਥੋਂ ਆਪਸੀ ਨਫ਼ਰਤ ਜਿਹੜੀ ਹੈ ਉਹ ਮੁੱਕੇਗੀ। ਔਰ ਇਹੀ ਅਸੀਂ ਚਾਹੁੰਦੇ ਹਾਂ ਕਿ ਇੱਥੇ ਪੰਜਾਬੀ ਦਾ ਰਿਵਾਈਵਲ ਜਦੋਂ ਵੀ ਇੱਥੇ ਹੁੰਦਾ ਹੈ, ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਤੇ ਉੱਥੇ ਅਮਨ ਦੀ ਗੱਲ ਹੋਏਗੀ, ਉੱਥੇ ਬਾਬਾ ਨਾਨਕ ਸਰਕਾਰ ਦੀ ਗੱਲ ਹੋਏਗੀ, ਬਾਬਾ ਫਰੀਦ ਦੀ ਗੱਲ ਹੋਏਗੀ, ਬਾਬਾ ਬੁੱਲੇ ਸ਼ਾਹ ਦੀ ਗੱਲ ਹੋਏਗੀ। ਸੋ ਪਾਕਿਸਤਾਨੀ ਸਰਕਾਰ ਨੂੰ ਇਹਨਾਂ ਸਾਰੇ ਪੱਖਾਂ ਤੋਂ ਸੋਚਣਾ ਚਾਹੀਦਾ ਹੈ ਔਰ ਇਹ ਜੋ ਉਹਨਾਂ ਨੇ ਸੋਚਿਆ ਇਹ ਬਹੁਤ ਚੰਗਾ ਸੋਚਿਆ। ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ ਸਾਡੀ ਬੜਾ ਧੰਨਵਾਦ ਤੁਹਾਡਾ ਹੈ, ਫਿਰ ਵੀ ਹੈ। ਤੇ ਇੱਕ ਚੀਜ਼ ਕਿਹੜੀ ਹੈ ਨਹੀਂ ਬੜੀ ਸਾਂਭ ਕੇ ਰੱਖਾਂਗਾ, ਯਾਦ ਕਰਾਂਗਾ ਕਿ ਇੱਕ ਦੋ ਪੈਪਰਾਂ ਨੂੰ ਦੇਣੀ ਉਹ ਵੀ ਦੇਵਾਂਗਾ, ਉਹ ਸਮਝਾ ਛੱਡਾਂਗਾ ਇਹ ਤੋਹਫਾ ਹੈ, ਰੱਖਣੀ ਚੀਜ਼ ਯਾਦ ਕਰਨ ਸੇ, ਕੋਈ ਅੱਗੇ ਨਹੀਂ ਵੇਚਣੀ ਹੈ, ਅੱਗੇ ਨਹੀਂ ਦੇਣੀ ਹੈ, ਆਪ ਰੱਖਣੀ ਹੈ। ਹਾਂਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।